ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। जोगी जी सत श्री अकाल रमणीक कौर जी, की हाले चाल ने तुहाडे? ठीक ठाक हो? सब टब्बर चढ़दी कला? कोई इस गर्मी दे विच किते कोई लुढ़क ते नहीं गया? इदां मैं कहना जां तां कोई सर्दियां नहीं कढ़दा जां कोई गर्मियां नहीं कढ़दा। देखो इस गर्मी दे विच कहंदे पंजाब दे विच बहुत ज्यादा गर्मी पै रही है। ते अमरीका कनेडा च किहड़ा घट आ? पै तां उत्थे भी बहुत रही है, पर इंडिया दे विच जिहड़ी गर्मी पै रही है ना, वो देख लो पिछले सारे सालां दे रिकॉर्ड टुट गए आ। हाँ। वो सिर्फ इस करके क्योंकि प्रधानमंत्री नरेंद्र मोदी है। हाँ। क्योंकि मोदी है तो मुमकिन है। अच्छा। हाँ जी। उधर पानी दे बुछाड़ा भी ते ठंडा ते कीता जा रहा है ना अगलियां नूं। ओ फिर कैप्टन है तो मुमकिन है। सच्ची मुझे जी बहुत सारे मुद्दे के ऊपर पानी छिड़काया जा रहा है, पर उधर गर्मी कहंदी मैं ना मानू। ना जी ना, गर्मी बहुत है ते इससे ही गर्मी दे विच अस्सी भी कुछ गरम गरम नजरिया लेके हाय कोई ठंडी चीज पेश करो। पर रबड़ी फलूदा नहीं ਤਾਂ ਵੀ ਜਿੱਦਣ ਕਿਤੇ ਨਾ ਗਰਮੀ ਤੁਹਾਨੂੰ ਜ਼ਿਆਦਾ ਲੱਗ ਗਈ, ਲੂ ਲੱਗ ਗਈ, ਟੁੱਟੀ ਫਰੂਟੀ ਓਏ ਹੋਏ ਗੱਲ ਤਾਂ ਸੁਣ ਲੈ ਨਾ। ਹੁਣ ਕੀ ਆ? ਜਿੱਦਣ ਕਿਤੇ ਤੈਨੂੰ ਲੱਗ ਗਈ ਲੂ, ਉਧਰ ਮੈਂ ਖੋਏ ਵਾਲੀ ਕੁਲਫੀ ਖਾਉਂ। ਨਹੀਂ ਤੈਨੂੰ ਆਉਣਾ ਚੱਕਰ। ਅੱਛਾ ਤੂੰ ਏਦਾਂ ਘੁੰਮੇਟੇ ਏਦਾਂ। ਕੋਈ ਗੱਲ ਨਹੀਂ, ਮੈਂ ਗੋਂਦ ਕਤੀਰਾ ਪੀ ਲੂੰਗੀ, ਨਿੰਬੂ ਪਾਣੀ ਪੀ ਲੂੰਗੀ। ਨਹੀਂ ਗੱਲ ਤਾਂ ਸੁਣ ਲਾ, ਤੈਨੂੰ ਆਉਣਾ ਚੱਕਰ ਬਹੁਤ ਵੱਡਾ। ਆਉਂਦੇ ਤੇ ਹੈਗੇ ਆ। ਤੂੰ ਫੋੜ ਦੇਣੀ ਨਾ ਮੱਥੇ ਦੇ ਭਾਰ। ਹਾਂ ਡਿੱਗ ਜਾ। ਮੈਂ ਕਹਾ ਜੀ ਸਾਡੇ ਕੋਲ ਜੂਸ ਪੀਣਾ। हाँ जूस पीना चाहते हो तुम? है जी। आज 2 गिलास वाटर जूस ले आओ। हैं वाटर जूस केड़ा होया? पानी नहीं पीता कदे? हाँ ते वाटर जूस ही आओ। आए ओए रब्बा मेरिया, मैं किथे आ गई हां? मैनू समझ नहीं आउंदी। तू पंजाबी रेडियो USA ते आ गई हां। प्रोग्राम नजरिया दे विच तैनू ਅਸੀਂ ਬਿਠਾ ਲਿਆ ਨਾ ਚਾਹੁੰਦੇ ਹੋਇਆ ਵੀ। अच्छा हाँ जी, बहुत बड़ा एहसान करता मेरे ते। अच्छा एहसान नहीं? हाँ नहीं एहसान नहीं जे नहीं एहसान तो तू छੱਡ के ਹੁਣੇ ਜਾ ਬਰਾ। ਕਾਤੋਂ ਜਾਵਾਂ? ਛੁੱਟੀਆਂ ਸੀ, ਲੌਂਗ ਵੀਕਐਂਡ ਸੀ, ਫਿਰ ਵੀ ਨਹੀਂ ਜਾਣ ਦਾ ਜ਼ਿਕਰ ਕੀਤਾ। ਘੁੰਮਦੀ ਫਿਰਦੀ ਫਿਰ ਵਾਪਸ ਆ ਗਈ। ਮੈਂ ਸੋਚੀ ਪਹਾੜਾਂ ਤੇ ਜ਼ਿਆਦਾ ਹੀ ਗਰਮੀ ਹੋਣੀ ਹੈ। ਵੈਸੇ ਮੈਨੂੰ ਪਤਾ ਲੱਗੇ ਵੀ ਕਿਉਂਕਿ ਜੀ ਸ਼ਨੀਵਾਰ ਤੇ ਇਤਵਾਰ ਨਾ ਸਾਡੇ ਲਈ ਲੌਂਗ ਵੀਕਐਂਡ ਹੀ ਹੁੰਦੇ, ਜਿਨ੍ਹਾਂ ਨੇ ਲੌਂਗ ਆਵਰਸ ਵਿੱਚ ਕੰਮ ਕਰਨਾ ਹੁੰਦਾ। ਆਹੋ ਤੂੰ ਤੇ ਕੰਮ ਹੀ ਬਹੁਤ ਕਰਦੀ, ਤੇਰਾ ਕੋਈ ਇੱਕ ਕੰਮ ਹੋਵੇ ਤੇ ਤਾਂ ਵੀ ਆ। ਅੱਛਾ। ਆਹੋ ਕਦੇ ਤੂੰ ਟੂਟੀਆਂ ਬਦਲਣੀਆਂ ਹੁੰਦੀਆਂ, ਸਪਿੰਡਲ ਚੇਂਜ ਕਰਨੇ ਹੁੰਦੇ। ਮੇਰੇ ਪਾਰਲਰ ਬਾਰੇ ਪਤਾ ਲੱਗ ਗਿਆ? ਹਾਂ ਗੱਲ ਸੁਣ ਲੈ ਸੱਚ ਨਾਲੇ। ਹਾਂ ਸਾਡੇ ਹੈ ਨਾ ਇੱਕ ਜਾਣਕਾਰ SHO ਆ। ਅੱਛਾ। ਉਹ ਕਹਿੰਦਾ ਸੀ ਮੈਂ ਮੁੱਛਾਂ ਤਿੱਖੀਆਂ ਕਰਵਾਉਣੀਆਂ। ਮੁੱਛਾਂ ਤਿੱਖੀਆਂ? ਆ ਤੇਰੇ ਪਾਰਲਰ ਤੋਂ? ਮੇਰੇ ਪਾਰਲਰ ਤੋਂ? ਹਾਂਜੀ। ਪਰ ਅਸੀਂ ਤਾਂ ਮੁੱਛਾਂ ਤਿੱਖੀਆਂ ਨਹੀਂ ਕਰਦੇ। ਤੇ ਪਰਵੱਟੇ ਨਹੀਂ ਤਿੱਖੇ ਕਰਦੇ ਤੁਸੀਂ? ਉਹ ਤਾਂ ਕਰਦੇ ਹੀ ਦੇ ਆ। ਤਾਂ ਫਿਰ ਮੁੱਛਾਂ ਤਿੱਖੀਆਂ ਕਰਨ ਨੂੰ ਕਿੰਨਾ ਕੁ ਟਾਈਮ ਲੱਗਣਾ? ਅੱਛਾ। ਹਾਂਜੀ। ਪਰ ਮੁੱਛਾਂ ਤਿੱਖੀਆਂ ਲਈ ਤਾਂ ਹੋਰ ਔਜ਼ਾਰ ਹੁੰਦੇ ਹੋਣਗੇ। ਤੇ ਪਰਵੱਟੇ ਕਰਨਾ ਕਰਦੇ ਆ ਅਸੀਂ। ਥ੍ਰੈਡ ਹੁੰਦਾ ਆ। ਤੇ ਫਿਰ ਜਿਹੜੇ ਮੁੱਛਾਂ ਆ ਇਹ ਵੀ ਧਾਗੇ ਨਾ ਕਰ ਦੋ। ਇਹ ਕਿਤੇ ਤੂੰ ਖੁਰਪਣਾ ਲੈ ਕੇ ਆਉਣਾ? ਪਰ ਲਾਕਡਾਊਨ ਕਰਕੇ ਇਹ ਸੇਵਾਵਾਂ ਤੇ ਬੰਦ ਨੇ। ਬੰਦ ਸੇਵਾਵਾਂ ਨੇ? ਅੰਦਰ ਖਾਤੇ ਤੁਸੀਂ ਜੋ ਮਰਜ਼ੀ ਕਰੀ ਜਾਓ, ਸਾਡੇ SHO ਬਾਰੇ ਸੇਵਾਵਾਂ ਤੁਹਾਡੀਆਂ ਬੰਦ। ਤੁਹਾਡੀਆਂ ਤੱਕ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਕਦੀ ਮੈਨੂੰ ਨਾ ਤੁਸੀਂ ਸੁਖਬੀਰ ਬਾਦਲ ਵਰਗੇ ਲੱਗਦੇ ਹੋ। ਓਡੇ ਮੋਟੇ? ਮਤਲਬ ਮੋਟੇ ਨਹੀਂ, ਉਦਾਂ ਦੇ ਮੋਟੇ ਲਾਂਭੇ ਦਿੰਦੇ ਹੋ। ਉਹ ਦੇਖੋ ਜਦੋਂ ਬੰਦੇ ਨੂੰ ਘਰ ਕੋਈ ਨਾ ਪੁੱਛਦਾ ਹੋਵੇ ਨਾ, ਉਦੋਂ ਲੋਕ ਧਰਨੇ ਲਾਉਣ ਲੱਗ ਪੈਂਦੇ ਆ। ਉਦੋਂ ਰਸਤੇ 'ਚ ਬੈ ਕੇ ਪਰੌਂਠੇ ਖਾਂਦੇ ਨੇ। ਹਾਂਜੀ ਉਲਾਂਭੇ ਵੀ ਦਿੰਦੇ ਆ ਫਿਰ। ਹਾਂ ਸੋ ਇਸ ਕਰਕੇ ਇਹਨਾਂ ਉਲਾਂਭਿਆਂ ਵੱਲ ਨਹੀਂ ਜਾਣਾ ਤੁਸੀਂ। ਇਹ ਦੇਖੋ ਮੂੰਹ ਚੱਕ ਕੇ। ਹਾਂਜੀ ਸਰਕਾਰ ਕੀ ਕਰਦੀ ਹੈ? ਸਰਕਾਰ ਇਸ ਵੇਲੇ ਬਿਜਲੀ ਘਾਟ ਦੇ ਨਾਲ ਬਸ ਘਾਟੋ ਘਾਟ ਹੋਈ ਪਈ ਹੈ। ਆਏ ਹਾਏ ਪਾਣੀ ਹੋ ਗਈ ਮਿੱਤਰਾ। ਹੋਰ ਕੀ ਸਰਕਾਰ ਇਸ ਵੇਲੇ ਹੈਗੀ ਆ ਪਾਣੀ ਕਿਉਂਕਿ ਬਿਜਲੀ ਪਾਣੀ ਮੁੱਕਿਆ ਬੈਠਾ। ਬਿਲਕੁਲ ਜੀ। ਔਰ ਉਧਰ ਮੌਨਸੂਨ ਦੇ ਵਿੱਚ ਹੋ ਰਹੀ ਹੈ ਦੇਰੀ ਤੇ ਭਾਰੀ ਗਰਮੀ ਦੇ ਕਰਕੇ ਲੋਕੀ ਜਿੱਥੇ ਹਿਮਾਚਲ ਵੱਲ ਨੂੰ, ਉੱਤਰਾਖੰਡ ਵੱਲ ਨੂੰ ਵਹੀਰਾਂ ਕੱਟ ਕੇ ਜਾ ਰਹੇ ਨੇ, ਛੁੱਟੀਆਂ ਕੱਟਣ ਦੇ ਪ੍ਰੋਗਰਾਮ ਦੇ ਵਿੱਚ ਨੇ, ਤੀਜੀ ਵੇਵ ਨੂੰ ਸੱਦਾ ਦੇ ਰਹੇ ਨੇ। ਕੋਈ ਹਿਮਾਚਲ ਵੱਲ ਨੂੰ, ਕੋਈ ਉੱਤਰਾਖੰਡ ਵੱਲ ਨੂੰ ਜਾ ਰਿਹਾ ਹੈ, ਫੈਮਿਲੀ ਦੇ ਨਾਲ ਪ੍ਰੋਗਰਾਮ ਬਣਾ ਰਿਹਾ ਹੈ। ਤੇ ਉਧਰ ਪੰਜਾਬ ਦੇ ਵਿੱਚ ਬਿਜਲੀ ਦੀ ਬਹੁਤ ਭਾਰੀ ਮੰਗ ਹੈ। ਹਾਏ ਹਾਏ ਸਾਡੇ ਪੰਜਾਬ ਦੇ ਵਿੱਚ ਜਦੋਂ ਹੁਣ ਭਾਰੀ ਗਰਮੀਆਂ। ਹਾਂ ਸਾਡੇ ਥੋੜੋ ਇਦਾਂ ਕਿਤੇ ਬਹੁਤਾ ਸੋਚਦੇ ਕਿ ਹਿਮਾਚਲ ਜਾਏ ਜਾਂ ਕਿਤੇ ਉੱਤਰਾਖੰਡ ਜਾਏ ਜਾਂ ਕਿਤੇ
ਫਿਰ ਨਾ ਲੰਬੜਾਂ ਦੀ ਮੋਟਰ ਤੇ ਚੋਲੇ ਦੇ ਵਿੱਚ। ਅੱਛਾ, ਸਾਰਾ ਦਿਨ ਇੰਜੋਏ। ਉੱਥੇ ਹੀ ਆਪਣਾ ਝਰਨਾ। ਅੱਛਾ, ਉੱਥੇ ਹੀ ਆਪਣਾ ਕੀ ਕਹਿੰਦੇ ਆ ਵਧੀਆ ਇੰਜੋਏ ਕਰਨਾ। ਹਰਿਆਲੀ ਵੈਸੇ ਹੀ ਬਹੁਤ ਉੱਥੇ। ਹਰਿਆਲੀ ਵੈਸੇ ਹੀ ਬਹੁਤ ਆ। ਮੈਂ ਕਹਿੰਦੀ ਨਾਲੇ ਝੋਨੇ ਦੇ ਨੱਕੇ ਮੋੜੋ, ਨਾਲੇ ਉੱਥੇ ਹੀ ਤੁਸੀਂ ਬਹਿ ਕੇ ਲਾਈਵ ਵੀ ਹੋ ਸਕਦੇ ਹੋ। ਹਾਂ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਤੇ ਪੰਜਾਬ ਦੀ ਗਰਮੀ ਦੀ ਗੱਲ ਹੋ ਰਹੀ ਹੈ। ਗੱਲ ਹੋ ਰਹੀ ਹੈ ਪੰਜਾਬ ਦੇ ਕੱਟਾਂ ਦੀ। ਲਓ ਜੀ, ਗੱਲ ਇਹ ਹੈ ਕਿ ਜਦੋਂ ਹੋ ਜਵੇ ਗਰਮੀ ਸ਼ੁਰੂ, ਮੈਂ ਕਹਾਂ ਜੀ ਉਸ ਵੇਲੇ ਲੱਗਣ ਲੱਗ ਪੈਂਦੇ ਨੇ ਬਿਜਲੀ ਦੇ ਕੱਟ। ਇੱਕ ਵਾਰ ਜੇਈ ਤੇ ਐਸਡੀਓ ਸਭ ਬੈਠੇ ਅੱਛਾ ਆਪਣੇ ਬਿਜਲੀ ਦਫ਼ਤਰ ਦੇ ਵਿੱਚ। ਬਾਹਰ ਕਿਤੇ ਮਾੜਾ ਜਿਹਾ ਅੱਛਾ ਪਿੱਪਲ ਲਾਇਆ ਸੀ ਨਾ ਜਿਹੜਾ, ਹਾਂ, ਉਹਦਾ ਪੱਤੇ ਨਾਲ ਪੱਤਾ ਖੜ ਗਿਆ। ਹਾਏ ਨੀ, ਜੇਈ ਸਾਹਿਬ ਨੂੰ ਪੈ ਗਈਆਂ ਭਾਜਣਾ। ਫਿਰ ਐਸਡੀਓ ਉੱਠਿਆ ਆਪਣੀ ਕੁਰਸੀ ਤੋਂ ਫਟਾਫਟ, ਕਹਿੰਦਾ ਨੱਠ ਓਏ ਭੱਜ ਓਏ, ਆ ਸੈੱਟ ਟਰਾਂਸਫਾਰਮਰ ਦਾ ਘੋੜਾ ਥੱਲੇ। ਅੱਛਾ, ਨੇਰੀ ਚੱਲ ਪਈ ਹੈ। ਕਿਉਂਕਿ ਸਾਡੇ ਦੇਖੋ ਨੇਰੀ ਚੱਲ ਪਵੇ ਪੰਜਾਬ ਦੇ ਵਿੱਚ, ਕਿਤੇ ਮੀਂਹ ਆ ਜਾਵੇ, ਬਿਲਕੁਲ, ਕਿਤੇ ਬਿਜਲੀ ਕੜਕ ਜਾਵੇ, ਮੈਂ ਕਹਾਂ ਜੀ ਸਭ ਤੋਂ ਪਹਿਲਾ ਕੰਮ ਹੁੰਦਾ ਮਹਿਕਮੇ ਦਾ ਬਿਜਲੀ ਕੱਟਣਾ। ਬਿਲਕੁਲ ਸਹੀ ਜੀ, ਇਦਾਂ ਹੀ ਹੁੰਦਾ ਆ। ਔਰ ਇਸੇ ਕਰਕੇ ਤੇ ਕਿਹਾ ਜਾਂਦਾ ਆ ਬਈ ਆਪਣਾ ਧਿਆਨ ਰੱਖੋ ਪੰਜਾਬ 'ਚ ਤੁਸੀਂ। ਹਾਂ, ਤੇ ਪੰਜਾਬ ਦੇ ਵਿੱਚ ਬਿਜਲੀ ਦੇ ਲੱਗ ਰਹੇ ਨੇ ਬਹੁਤ ਵੱਡੇ ਵੱਡੇ ਕੱਟ। ਬਿਜਲੀ ਪਤਾ ਨਹੀਂ ਦੱਸਣ ਲਈ ਆਉਂਦੀ ਆ ਕਿ ਮੈਂ ਹੈਗੀ ਆ, ਕਿਤੇ ਨੰਗੀ ਤਾਰ ਤੇ ਕੱਪੜੇ ਨਾ ਗਿੱਲੇ ਸੁੱਕਣੇ ਪਾ ਲਿਓ। ਤੇ ਇਸ ਕਰਕੇ ਚਾਰੇ ਪਾਸਿਆਂ ਤੋਂ ਸਰਕਾਰ ਹੈਗੀ ਘਿਰੀ ਹੋਈ। ਅਕਾਲੀ ਦਲ ਤੇ ਜਿਹੜੇ ਬਹੁਜਨ ਸਮਾਜ ਪਾਰਟੀ ਵਾਲੇ ਆ ਜੀ, ਉਹਨਾਂ ਨੇ ਲਾਇਆ ਧਰਨਾ ਬਿਜਲੀ ਦੇ ਕੱਟਾਂ ਦੇ ਖਿਲਾਫ ਜੀ। ਉਧਰ ਕਾਂਗਰਸ ਵਾਲਿਆਂ ਨੇ ਲਾਇਆ ਧਰਨਾ ਸ਼ਾਂਤ ਕਰਨ 'ਚ ਜੁਟੀ ਹੋਈ ਹੈ। ਦੂਜੇ ਪਾਸੇ ਸਿੱਧੂ ਸਾਹਿਬ ਲੱਭ ਕੇ ਮੁੱਦੇ ਲਿਆ ਰਹੇ ਨੇ। ਹੋਰ ਕੁਛ ਨਹੀਂ ਤੇ ਅਗਲਿਆਂ ਨੇ ਬਿਜਲੀ ਦੀ ਨੰਗੀ ਤਾਰ ਨੂੰ ਹੱਥ ਪਾ ਲਿਆ। ਮੈਂ ਕਿਹਾ ਜੀ ਸੱਚੀ ਮੁੱਚੀ ਔਰ ਐਸੀ ਤਾਰ ਜਿੱਦਾਂ ਨਾ ਕੋਈ ਬੰਦਾ ਤਾਰਾਂ ਆਪਣੇ ਘਰ ਦੇ ਵਿੱਚ ਬਿਜਲੀ ਦਾ ਠੀਕ ਕਰ ਰਿਹਾ ਸੀ। ਅੱਛਾ, ਠੀਕ ਕਰ ਰਿਹਾ ਸੀ ਤੇ ਉਹਨੇ ਆਪਣੇ ਘਰ ਵਾਲੀ ਨੂੰ ਹਾਕ ਮਾਰੀ। ਅੱਛਾ, ਕਹਿੰਦਾ ਭਾਗਵਾਨ ਨੇ ਉਰੇ ਤਾਂ ਮੜ ਜਾ। ਉਹ ਆ ਗਈ, ਕਹਿੰਦੀ ਹਾਂਜੀ। ਕਹਿੰਦਾ ਤਾਰ ਫੜ। ਉਹ ਨੰਗੀ ਤਾਰ। ਹਾਈ ਨਹੀਂ, ਉਦਾਂ ਹੀ ਬਦਲਾ ਲੈ ਲੈਂਦਾ ਦੁਸ਼ਮਣਾ। ਨਾ 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 ਨਾ, ਉਹਨੇ ਤਾਰ ਫੜੀ ਤੇ ਕਹਿੰਦੀ ਹਾਂਜੀ ਫੜ ਲਈ। ਕੀ ਉਹਨੇ ਸੱਚ ਨੇ ਪਿਆ। ਕਹਿੰਦਾ ਠੀਕ ਆ ਤੂੰ? ਕਹਿੰਦੀ ਹਾਂਜੀ ਮੈਂ ਠੀਕ ਆ। ਕਹਿੰਦੇ ਮਤਲਬ ਕਰੰਟ ਫਿਰ ਦੂਸਰੀ ਤਾਰ 'ਚ ਆ। ਅੱਛਾ, ਆਹ ਹੀ ਕੰਮ ਸਿੱਧੂ ਨਹੀਂ ਕਰ ਰਹੇ ਆ। ਹੁਣ ਨੰਗੀ ਤਾਰ ਫੜਾਤੀ ਉਹਨੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਹੱਥ ਦੇ ਵਿੱਚ। ਤੇ ਕੈਪਟਨ ਹੁਣਾਂ ਨੂੰ ਪੁੱਛ ਰਹੇ ਆ ਕਿ ਤੁਸੀਂ ਠੀਕ ਹੋ? ਉਹ ਠੀਕ ਵਿਚਾਰੇ ਨੇ, ਉਹਨਾਂ ਨੇ ਕੀ ਹੋਣਾ? ਉਹਨਾਂ ਨੂੰ ਤਾਂ ਤੁਸੀਂ ਉਹਨਾਂ ਦਾ ਇਸ ਵੇਲੇ ਜਿਹੜਾ ਸਵਾਦ ਹੈ ਨਾ ਮੁੱਖ ਮੰਤਰੀ ਦੀ ਕੁਰਸੀ ਦਾ, ਉਹ ਖਰਾਬ ਕਰ ਰਹੇ ਹੋ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਭੂਮਿਕਾ ਅਸਲ 'ਚ ਨਿਭਾ ਰਹੇ ਨੇ। ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀਆਂ ਨਸੀਹਤਾਂ ਦੇ ਰਹੇ ਨੇ ਉਹਦੇ ਬਾਰੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਚੇਤੇ ਆਇਆ ਸਭ ਕੁਝ ਕਿ ਬਿਜਲੀ ਦਾ ਕੀ ਕੀਤਾ ਜਾ ਸਕਦਾ, ਕੀ ਹੋ ਸਕਦਾ ਜੀ। ਪਰ ਇਹਨਾਂ ਦੀ ਗੱਲ ਇਹ ਇਸ ਵੇਲੇ ਸਾਨੂੰ ਹਜ਼ਮ ਨਹੀਂ ਹੋਣੀ, ਕਿਉਂਕਿ ਜਦੋਂ ਇਹਨਾਂ ਨੂੰ ਬਿਜਲੀ ਮਹਿਕਮਾ ਹੈ ਕਿ ਜਿਹੜਾ ਮੁੱਦਾ ਵਿਰੋਧੀ ਧਿਰ ਨੂੰ ਉਠਾਉਣਾ ਚਾਹੀਦਾ ਸੀ, ਜਿਵੇਂ ਤੁਸੀਂ ਦੱਸਿਆ ਨਵਜੋਤ ਸਿੰਘ ਸਿੱਧੂ ਹੁਣੀ ਉਠਾ ਰਹੇ। ਬਿਲਕੁਲ ਠੀਕ ਆ ਜੀ। ਜੇਕਰ ਬਿਜਲੀ ਦੇ ਮੁੱਦੇ ਤੇ ਸੈਸ਼ਨ ਬੁਲਾਇਆ ਜਾਂਦਾ ਹੈ ਤੇ ਸਰਕਾਰ ਦੀ ਜੋ ਕਿਰਕਰੀ ਹੋਣੀ ਹੈ ਉਹ ਬਹੁਤ ਵੱਡੇ ਪੱਧਰ ਤੇ। ਠੀਕ ਹੈ, ਹੁਣ ਆਜੋ ਦੂਸਰੇ ਪਾਸੇ ਸਿੱਧੂ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਸਿੱਧੂ ਸਾਹਿਬ ਕਹਿੰਦੇ ਆ ਕਿ ਤੁਸੀਂ ਜਿਹੜਾ ਬਾਦਲਾਂ ਵੱਲੋਂ ਸਮਝੌਤਾ ਕੀਤਾ ਸੀ ਉਹ ਰੱਦ ਕਰ ਦਿਓ ਜੀ। ਉਹ ਰੱਦ ਕਰ ਦਿੰਦੇ, ਤੁਸੀਂ ਬਣਦੇ ਬਿਜਲੀ ਮੰਤਰੀ। ਤੁਹਾਨੂੰ ਹੀ ਬਿਠਾ ਲਿਆ ਜਾ ਰਿਹਾ ਸੀ ਟਰਾਂਸਫਾਰਮਰ ਦੇ ਉੱਪਰ। ਹਾਂ, ਤੁਸੀਂ ਕਿਉਂ ਨਹੀਂ ਬੈਠੇ? ਠੀਕ ਹੈ। ਔਰ ਸਭ ਤੋਂ ਵੱਡੀ ਇਹ ਗੱਲ ਕਹਿੰਦਾ ਵੀ ਅਸੀਂ ਜਿਹੜੀ 9000 ਕਰੋੜ ਰੁਪਏ ਦੀ ਸਬਸਿਡੀ ਦਿੰਨੇ ਆ ਜੀ। ਠੀਕ ਹੈ ਜੀ, ਇਸ ਤੋਂ ਵੀ ਅੱਗੇ ਬਹੁਤ ਵੱਡੇ ਸਾਨੂੰ ਸਰਚਾਰਜ ਦੇਣੇ ਪੈਂਦੇ ਆ। ਵੈਸੇ ਤੁਸੀਂ ਇਸ ਵੇਲੇ ਟਿਊਨ ਕੀਤਾ ਹੋਇਆ ਜੀ, ਪ੍ਰੋਗਰਾਮ ਚੱਲ ਰਿਹਾ ਨਜ਼ਰੀਆ। ਚਰਨਜੀਤ ਜੋਗੀ ਤੇ ਰਵਨੀਤ ਕੌਰ ਤੁਹਾਡੇ ਨਾਲ ਨੇ। ਗੱਲ ਹੋ ਰਹੀ ਹੈ ਜੀ ਬਿਜਲੀ ਦੀ ਜੀ। ਸੁਖਬੀਰ ਸਿੰਘ ਬਾਦਲ ਹੁਣੀ ਕਹਿੰਦੇ ਹੁੰਦੇ ਸੀ ਜਦੋਂ ਡਿਪਟੀ ਸੀਐਮ ਸੀ ਕਿ ਅਸੀਂ ਸੂਬਾ ਬਿਜਲੀ ਸਰਪਲਸ ਬਣਾਤਾ। ਤੇ ਸਰਪਲਸ ਜਿਹੜੀ ਬਿਜਲੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਣੀ ਕਿਤੇ ਪਾਕਿਸਤਾਨ ਨੂੰ ਤਾਂ ਨਹੀਂ ਵੇਚ ਗਏ? ਏਦਾਂ ਨਾ ਕਹੋ, ਸਿਰਫ ਤੇ ਸਿਰਫ ਚੀਕੂ ਜਾਂਦੇ ਨੇ, ਸੀਤਾਫਲ ਜਾਂਦੇ ਨੇ। ਨਹੀਂ, ਇੱਕ ਵਾਰੀ ਕਹਿੰਦੇ ਸੀ ਨਾ ਵੀ ਅਸੀਂ ਉਧਰ ਵੀ ਬਿਜਲੀ ਦੇਣੀ ਆ। ਕਹਿੰਦੇ ਜ਼ਰੂਰ ਸੀਗੇ, ਪਰ ਤੁਹਾਨੂੰ ਪਤਾ ਹੀ ਆਲਰੇਡੀ ਉੱਥੇ ਝਟਕੇ ਲੱਗਦੇ ਉਹਨਾਂ ਨੂੰ। ਹਾਂ, ਤੇ ਖੈਰ ਬਹੁਤ ਵੱਡੇ ਵੱਡੇ ਝਟਕੇ ਲੱਗ ਰਹੇ ਆ। ਕਹਿਣ ਦਾ ਮਤਲਬ ਇਹ ਹੈ ਕਿ ਜੋ ਬੁਨਿਆਦੀ ਸਹੂਲਤਾਂ ਨੇ ਜੀ, ਹਾਲੇ ਤੱਕ ਯਾਰ ਮੈਂ ਦੇਖ ਲਓ ਇੰਨੀ ਉਮਰ ਮੇਰੀ ਹੋ ਗਈ ਆ, ਤੁਹਾਡੀ ਤਾਂ ਬਹੁਤ ਹੀ ਜ਼ਿਆਦਾ ਹੋ ਗਈ। ਹਾਂ ਬਿਲਕੁਲ, ਹਾਂਜੀ ਬਜ਼ੁਰਗ ਹੋ ਗਈ ਮੈਂ ਤੇ ਜੀ। ਕੈਪਟਨ ਸਾਹਿਬ ਦੀ ਹਾਣੀ ਆ। ਤੁਸੀਂ ਤਾਂ ਕਈ ਲੜਾਈਆਂ ਦੇਖ ਲਈਆਂ, ਵੰਡ ਵੀ ਦੇਖ ਲਈ ਆ ਭਾਰਤ ਪਾਕਿਸਤਾਨ ਦੀ। ਬਸ ਇੰਨਾ ਸਮਾਂ ਹੋ ਗਿਆ ਯਾਰ। ਸਾਡੀ ਸਰਕਾਰ ਜਿਹੜੀ ਹੈ, ਜੇਕਰ ਮਾੜੀ ਜਿਹੀ ਹਨੇਰੀ ਚੱਲੀ ਤੋਂ ਬਿਜਲੀ ਬੰਦ ਹੋਣ ਤੱਕ ਦਾ ਸਾਡਾ ਜਿਹੜਾ ਖਤਰਾ ਹੈ ਉਹ ਨਹੀਂ ਹਟਾ ਸਕਦੀ ਤਾਂ ਸਾਨੂੰ ਆਉਣ ਵਾਲੇ ਸਮਿਆਂ ਦੇ ਵਿੱਚੋਂ ਇਹਨਾਂ ਤੋਂ ਕੀ ਆਸਾਂ ਕੀਤੀਆਂ ਜਾ ਸਕਦੀਆਂ? ਜਿਹੜਾ ਮਰਜ਼ੀ ਆਣ ਕੇ ਬਹਿ ਜਾਵੇ,
ਇੱਥੇ ਕੁਰਸੀ ਦੇ ਉੱਪਰ, ਕੋਈ ਭਾਵੇਂ 300 ਯੂਨਿਟ ਫ੍ਰੀ ਕਹਿ ਰਿਹਾ, ਪਰ ਨਾਲਾ ਉੱਥੇ ਦਾ ਉੱਥੇ ਹੀ ਰਹੂਗਾ, ਉੱਥੇ ਦਾ ਉੱਥੇ ਰਹਿਣਾ। ਗੱਲ ਇਹ ਹੈ ਕਿ ਉੱਥੇ ਗਰੰਟੀਆਂ ਦਿੰਦੇ ਆ, ਕਹਿੰਦੇ ਅਸੀਂ ਵਾਅਦੇ ਥੋੜ੍ਹਾ ਕਰਦੇ, ਅਸੀਂ ਗਰੰਟੀ ਦਿੰਦੇ ਆ। ਪਰ ਸੱਜਣ ਜੀ, ਮਿੱਤਰ ਜੀ, ਪਿਆਰਿਓ, ਬੇਲੀਓ, ਸਹੇਲੀਓ, ਇਸ ਫੈਸ਼ਨ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਇਸ ਵੇਲੇ ਪੰਜਾਬ ਦੇ ਸਭ ਤੋਂ ਵੱਡਾ ਮੁੱਦਾ ਪੱਖਿਆ ਹੋਇਆ ਹੈ ਗਰਮੀ ਦਾ, ਔਰ ਗਰਮੀ ਦੇ ਵਿੱਚ ਗਰਮਾ ਗਰਮ ਮੁੱਦਾ ਚੱਕ ਲਿਆ ਗਿਆ ਜਿਹਦੇ ਉੱਤੇ ਰਾਜਨੀਤਿਕ ਰੋਟੀਆਂ ਸੇਕੀਆਂ ਜਾ ਰਹੀਆਂ ਨੇ, ਉਹ ਨੇ ਬਿਜਲੀ ਦਾ। ਬਿਲਕੁਲ ਜੀ। ਔਰ ਬਿਜਲੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਕੀ, ਸੁਖਬੀਰ ਬਾਦਲ ਦਾ ਕੀ, ਆਮ ਆਦਮੀ ਪਾਰਟੀ ਨੇ ਵੀ ਧਰਨਾ ਪ੍ਰਦਰਸ਼ਨ ਕੀਤਾ ਔਰ ਉਹਨਾਂ ਨੇ ਤੇ ਪਾਣੀ ਦੀਆਂ ਬਛਾੜਾਂ ਵੀ ਖਾਧੀਆਂ। ਕਹਿੰਦੇ ਦੇਖੋ ਗੱਲ ਇਹ ਹੈ ਕਿ ਜੋ ਮਰਜ਼ੀ ਕਰੀ ਜਾਣ, ਹੁਣ ਇਹਨਾਂ ਦੇ ਕੀ ਕਹਿੰਦੇ ਹੁੰਦੇ ਆ ਵੀ ਹੱਥੋਂ ਸਾਰਾ ਕੰਮ ਨਿਕਲ ਚੁੱਕਿਆ, ਨਿਕਲ ਗਿਆ। ਠੀਕ ਹੈ। ਆਪ 10 ਸਾਲ ਰਾਜ ਕੀਤਾ ਜੀ, ਠੀਕ ਹੈ ਜੀ। ਬਾਦਲ ਸਾਹਿਬ ਕਿੰਨੀ ਵਾਰ ਮੁੱਖ ਮੰਤਰੀ ਰਹਿ ਚੁੱਕੇ ਆ, ਠੀਕ ਹੈ। ਜੇਕਰ ਤੁਸੀਂ ਬੁਨਿਆਦੀ ਸਹੂਲਤਾਂ ਸਾਨੂੰ ਦੇਣੀਆਂ ਹੁੰਦੀਆਂ ਜੀ ਸਾਰੇ ਪੰਜਾਬ ਵਾਸੀਆਂ ਨੂੰ, ਤਾਂ ਤੁਸੀਂ ਪਹਿਲਾਂ ਇਹਨਾਂ ਚੀਜ਼ਾਂ ਦੇ ਬਾਰੇ ਸੋਚਦੇ ਜੀ। ਅੱਜ ਸੁਖਬੀਰ ਸਿੰਘ ਬਾਦਲ ਨੂੰ ਆਣ ਕੇ ਪਤਾ ਲੱਗਾ ਹੈ ਕਿ ਉੱਥੇ ਆਪਣਾ ਜਿਹੜੇ ਸਿਵਲ ਹਸਪਤਾਲ ਨੇ ਜਾਂ ਸਰਕਾਰੀ ਸਕੂਲ ਨੇ, ਉਹਨਾਂ ਦਾ ਬੜਾ ਬੁਰਾ ਹਾਲ ਆ। ਅੱਜ ਉਹਨਾਂ ਨੂੰ ਪਤਾ ਲੱਗਾ ਅੱਛਾ ਨਜਾਇਜ਼ ਮਾਈਨਿੰਗ ਵੀ ਹੁੰਦੀ, ਉੱਤੇ ਛਾਪੇਮਾਰੀਆਂ ਚੱਲ ਰਹੀਆਂ ਨੇ। ਹਾਂ, ਗੱਲ ਇਹ ਹੈ ਕਿ ਇਹ ਕੋਈ ਨਵਾਂ ਕੰਮ ਨਹੀਂ ਬਣਿਆ, ਰਾਤੋਂ ਰਾਤ ਸਰਕਾਰੀ ਸਕੂਲ ਨਹੀਂ ਬਣੇ, ਰਾਤੋਂ ਰਾਤ ਸਿਵਲ ਹਸਪਤਾਲ ਨਹੀਂ ਬਣੇ। ਤੁਸੀਂ ਇਹਨਾਂ ਜਿਹੜੀਆਂ ਚੀਜ਼ਾਂ ਦੇ ਬਦਲੇ, ਠੀਕ ਹੈ ਜੀ, ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕਰਨ ਦੀ ਬਜਾਏ ਤੁਸੀਂ ਕੰਮ ਕੀਤਾ ਹਮੇਸ਼ਾ ਆਪਣੀਆਂ ਜੇਬਾਂ ਭਰਨ ਦਾ। ਜਿੰਨੇ ਵੀ ਪੋਲੀਟੀਸ਼ੀਅਨ ਨੇ, ਜਿੰਨੀਆਂ ਵੀ ਪਾਰਟੀਆਂ ਨੇ, ਉਹਨਾਂ ਨੇ ਆਪਣੇ ਪਹਿਲਾਂ ਢਿੱਡ ਭਰੇ ਆ। ਜੋਗੀ ਜੀ ਹੁਣ ਨਾ ਸਭ ਕੁਝ ਦੇਖਿਆ ਲੱਗਦਾ ਹੈ, ਇਦਾਂ ਲੱਗਦਾ ਹੈ ਕਿ ਹੁਣ ਜੇ ਕਾਂਗਰਸ ਦੀ ਸਰਕਾਰ ਨਾ ਰਹੀ, ਮੰਨ ਲਓ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਹੈ ਦੁਬਾਰਾ, ਫਿਰ ਇਹੀ ਡਰਾਮੇ ਕਾਂਗਰਸ ਵਾਲੇ ਕਰਨਗੇ। ਦੇਖੋ ਗੱਲ ਇਹ ਆ, ਇਹੀ ਸੁਖਬੀਰ ਸਿੰਘ ਬਾਦਲ ਹੁਣੀ ਕਹਿੰਦੇ ਸੀ ਨਾ ਵੀ ਜਿਹਨਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਧਰਨੇ ਲਾਉਂਦੇ ਆ। ਅੱਜ ਆਪ ਧਰਨੇ ਲਾ ਰਹੇ, ਇਹਦਾ ਮਤਲਬ ਘਰ ਨਹੀਂ ਕੋਈ ਪੁੱਛ ਰਿਹਾ। ਹੁਣ ਗੱਲ ਦੇਖੋ, ਧਰਨੇ ਲਾਉਣਾ ਤੁਹਾਡਾ ਇੱਕ ਜਮਹੂਰੀ ਹੱਕ ਆ, ਤੁਸੀਂ ਲਾਵੋ। ਪਰ ਗੱਲ ਇਹ ਹੈ ਕਿ ਉਹ ਚੀਜ਼ਾਂ ਜਿਹੜੀਆਂ ਤੁਸੀਂ ਕਹਿੰਦੇ ਸੀ ਕਿ ਅਸੀਂ ਤਾਂ ਬਹੁਤ ਵਧੀਆ ਬਣਾਤੀਆਂ, ਆਉਣ ਵਾਲੀ ਸਰਕਾਰ ਜਿਹੜੀ ਆ ਉਹ ਐਸ਼ ਕਰੂਗੀ, ਫਿਰ ਤੁਹਾਡੀਆਂ ਉਹ ਪੁਰਾਣੀਆਂ ਚੀਜ਼ਾਂ ਕਿੱਥੇ ਗਈਆਂ? ਤੁਸੀਂ ਕਹਿੰਦੇ ਸੀ ਅਸੀਂ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਦਿੱਤੀ ਆ, ਉਹ ਹਾਲਤ ਕਿੱਥੇ ਗਈ? ਬਿਜਲੀ ਦੀ ਹਾਲਤ ਤੁਹਾਡੇ ਕੋਲ ਸੁਧਾਰੀ ਨਹੀਂ ਗਈ, ਸਕੂਲਾਂ ਦੀ ਹਾਲਤ ਤੁਹਾਡੇ ਕੋਲ ਸੁਧਾਰੀ ਨਹੀਂ ਗਈ, ਤੁਹਾਡੀਆਂ ਆਪਣੀਆਂ ਸਰਕਾਰੀ ਬੱਸਾਂ ਦੇ ਵਿੱਚ ਕੋਈ ਬੰਦਾ ਚੜ ਕੇ ਰਾਜ਼ੀ ਨਹੀਂ, ਠੀਕ ਹੈ ਨਾ। ਤੁਹਾਡੇ ਰੇਲਵੇ ਸਟੇਸ਼ਨ ਕੋਈ ਵੀ ਆ, ਚਾਹੇ ਉਹ ਸੈਂਟਰ ਦੇ ਹੱਥ ਹੀ ਆਉਂਦੇ ਹੋਣ, ਉਹਨਾਂ ਦੇ ਉੱਪਰ ਖੜ ਕੇ ਪਤਾ ਲੱਗ ਜਾਂਦਾ ਕਿ ਅਸੀਂ ਕਿੱਥੇ ਖੜੇ ਆ, ਠੀਕ ਹੈ ਨਾ। ਸਾਨੂੰ ਸਰਕਾਰੀ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਸੀ, ਉਹ ਨਾਕਸ ਪ੍ਰਬੰਧ ਆ, ਮਾੜੇ ਪ੍ਰਬੰਧ ਆ। ਸਾਡੀਆਂ ਉਹਨਾਂ ਚੀਜ਼ਾਂ ਵਾਲਾ, ਸਹੂਲਤਾਂ ਵਾਲਾ ਕੋਈ ਨਹੀਂ ਦੇਖ ਰਿਹਾ। ਸਾਨੂੰ ਤਾਂ ਇੱਕ ਜਿੱਦਾਂ ਆਪਾਂ ਨਾ ਕੁੱਤੇ ਨੂੰ ਲੰਘਣਾ ਹੋਵੇ, ਕਿਸੇ ਦੇ ਕੋਲੋਂ ਹਲਕਿਆ ਪੈਂਦਾ ਹੋਵੇ, ਤਾਂ ਉਹਦੇ ਮੂਹਰੇ ਅਸੀਂ ਟੁੱਕੜ ਪਾ ਕੇ ਲੰਘ ਜੀਏ, ਤਾਂ ਫਿਰ ਉਹ ਕੁੱਤਾ ਰੋਟੀ ਖਾਣ ਚ ਲੱਗ ਜਾਂਦਾ, ਬੰਦਾ ਕੋਲੋਂ ਦੀ ਆਰਾਮ ਨਾਲ ਲੰਘ ਜਾਂਦਾ। ਇਸੇ ਤਰ੍ਹਾਂ ਹੀ ਇਹ ਵੋਟਾਂ ਵਾਲੇ ਦਿਨਾਂ ਦੇ ਵਿੱਚ ਸਾਨੂੰ ਟੁੱਕਰ ਪਾ ਕੇ ਸਾਡੇ ਕੋਲ ਦੀ ਲੰਘਣ ਦਾ ਯਤਨ ਕਰ ਰਹੇ ਨੇ। ਇਹ ਫ੍ਰੀ ਵਾਲੀਆਂ ਜਿੰਨੀਆਂ ਵੀ ਸਾਨੂੰ ਲਾਲਚ ਦੇ ਰਹੇ ਨੇ, ਮੈਂ ਤਾਂ ਬੇਨਤੀ ਕਰਾਂਗਾ ਕਿ ਆਪਣੇ ਉਧਰ ਭੈਣ ਭਰਾ ਜਿਹੜੇ ਬੈਠੇ ਆ, ਉਹਨਾਂ ਨੂੰ ਸਮਝਾਇਆ ਕਰੋ, ਮੂਰਖੋ, ਵੀ ਅਸੀਂ ਫ੍ਰੀ ਦੇ ਚੱਕਰਾਂ ਦੇ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਕਿਉਂ ਖਰਾਬ ਕਰ ਰਹੇ ਆ। ਇਹਨਾਂ ਦਾ ਪਲਾਨ ਤਾਂ ਪੁੱਛੋ, ਪੰਜਾਬ ਦੇ ਵਾਸਤੇ ਵਿਜ਼ਨ ਤਾਂ ਲਾਓ ਕੀ ਆ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ। ਕਿਉਂਕਿ ਜੇ ਫ੍ਰੀ ਵਾਲੇ ਕਾਰਡ ਦੀ ਗੱਲ ਕਰੀਏ ਨਾ, ਇਹ ਇੰਡੀਆ 'ਚ ਚੱਲਦਾ ਹੈ, ਬਹੁਤੀ ਗੱਲ ਹੈ ਪੰਜਾਬ 'ਚ ਚੱਲਦਾ ਹੈ। ਤੁਸੀਂ ਬਾਹਰਲੇ ਮੁਲਕਾਂ 'ਚ ਕਿਤੇ ਵੀ ਚੱਲ ਜਾਓ, ਅਮਰੀਕਾ 'ਚ ਹੀ ਦੇਖ ਲਓ, ਕਿਤੇ ਵੀ ਫ੍ਰੀ ਵਾਲੀ ਕੋਈ ਵੀ ਗੱਲ ਨਹੀਂ ਕਹੀ ਜਾਂਦੀ, ਕੋਈ ਵੀ ਵਾਅਦਾ ਨਹੀਂ ਕੀਤਾ ਜਾਂਦਾ, ਸਿਰਫ ਤੇ ਸਿਰਫ ਸਹੂਲਤਾਂ ਦੇਣ 'ਚ ਹੀ ਯਕੀਨ ਰੱਖਿਆ ਜਾਂਦਾ ਹੈ। ਦੇਖੋ ਗੱਲ ਹੈਗੀ ਏਦਾਂ, ਸਾਡੀਆਂ ਸਹੂਲਤਾਂ ਤੁਸੀਂ ਦੇਖ ਲਓ ਜੀ, ਕਿਸੇ ਬੰਦੇ ਦੀ ਛਾਤੀ 'ਚ ਹੋਈ ਦਰਦ ਬਹੁਤ ਜ਼ਿਆਦਾ, ਠੀਕ ਹੈ ਜੀ, ਉਹ ਬੰਦਾ ਗਿਆ ਹਸਪਤਾਲ, ਕਹਿੰਦਾ ਵੀ ਮੇਰੀ ਛਾਤੀ 'ਚ ਦਰਦ ਆ, ਵੀ ਕੋਈ ਮੇਰਾ ਐਕਸਰੇ ਵਗੈਰਾ ਕਰੋ। ਅੱਛਾ, ਉਹਦਾ ਐਕਸਰੇ ਕੀਤਾ ਤਾਂ ਕਹਿੰਦੇ ਤੇਰੇ ਹਨਾ ਸਰੀਰ ਦੇ ਵਿੱਚ ਜੀਂਦਾ ਕਾਕਰੋਚ ਤੁਰਿਆ ਫਿਰਦਾ। ਹੋਏ ਨਹੀਂ। ਉਹ ਕਹਿੰਦਾ ਫਿਰ ਹੁਣ ਕਿੱਦਾਂ ਹੋਊਗੀ? ਕਹਿੰਦਾ ਇਹ ਤਾਂ ਆਪਰੇਸ਼ਨ ਕਰਨਾ ਪੈਣਾ। ਇੱਥੇ ਨਹੀਂ ਹੋਣਾ, ਅਮਰੀਕਾ 'ਚ ਹੀ ਹੋਣਾ। ਉਹ ਬੰਦਾ ਵਿਚਾਰਾ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਦੇ ਵਿੱਚ ਆ ਗਿਆ। ਇੱਥੇ ਆਣ ਕੇ ਉਹ ਸਭ ਤੋਂ ਪਹਿਲਾਂ ਕਹਿੰਦੇ ਚਲੋ ਵੀ ਇਹਦਾ ਐਕਸਰੇ ਕਰ ਲਓ ਜੀ। ਜਦੋਂ ਐਕਸਰੇ ਕੀਤਾ, ਉਹਦੇ ਲਿਆ ਕੇ ਮੂਹਰੇ ਐਕਸਰੇ ਰੱਖਿਆ, ਕਹਿੰਦਾ ਯਾਰ ਤੇਰੇ ਦਾ ਕਿਤੇ ਨਹੀਂ ਕੋਈ ਕਾਕਰੋਚ ਦੀਦਾ। ਕਹਿੰਦਾ ਨਹੀਂ ਜੀ, ਆਹ ਦੇਖੋ ਮੇਰੇ ਐਕਸਰੇ। ਕਹਿੰਦਾ ਫਿਰ ਇਹ ਐਕਸਰੇ ਜਿਹੜਾ ਨਾ ਤੇਰੀ ਛਾਤੀ 'ਚ ਨਹੀਂ ਸੀ, ਇਹ ਉਸ ਹਸਪਤਾਲ ਦੀ ਮਸ਼ੀਨ ਦੇ ਵਿੱਚ ਹੀ ਸੀ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਖੋਟ ਆ
ਕਹਿੰਦੇ ਸਾਨੂੰ ਆ ਕਿ ਗਲਤੀਆਂ ਸਾਡੀਆਂ ਆ, ਠੀਕ ਆ, ਸਾਨੂੰ ਦੱਸਣਗੇ ਕਿ ਤੁਹਾਨੂੰ ਇਸ ਦੇਸ਼ ਦੇ ਵਿੱਚ ਰਹਿਣਾ ਨਹੀਂ ਆਉਂਦਾ ਹੈ, ਵੀ ਇਹ ਬੰਦੇ ਕਿਸੇ ਹੋਰ ਹੀ ਜਹਾਨ ਦੇ ਵਿੱਚ ਰਹਿਣ ਵਾਲੇ ਆ, ਮੌਜਾਂ ਲਾਈਆਂ ਪਈਆਂ ਇਹਨਾਂ ਨੇ ਜੀ। ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਹੁਣ ਆਪਣੀ ਐਨਕ ਸਾਫ਼ ਕਰਨੀ ਪਏਗੀ। ਬਿਲਕੁਲ ਜੀ, ਆਪਣਾ ਨਜ਼ਰੀਆ ਸਾਫ਼ ਕਰਨਾ ਪਏਗਾ। ਹਾਂ, ਕਿ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਫ੍ਰੀ ਦੀ ਬਿਜਲੀ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਧੀਆਂ ਪੁੱਤਰਾਂ ਨੂੰ ਕਾਬਲ ਬਣਾ ਕੇ ਉਹਨਾਂ ਨੂੰ ਨੌਕਰੀਆਂ ਚਾਹੁੰਦੇ ਹੋ? ਬਿਲਕੁਲ। 50,000 ਦੀ ਸਾਡੀ ਨੌਕਰੀ ਮਾਰ ਕੇ ਕੋਈ ਤੁਹਾਨੂੰ 300 ਯੂਨਿਟ ਫ੍ਰੀ ਦੇ ਦੇਵੇ, ਠੀਕ ਹੈ ਜੀ, 1500 2000। ਸਿਆਣੀਆਂ ਗੱਲਾਂ ਕਿੱਥੋਂ ਲੈ ਕੇ ਆਏ ਹੋ? ਦੇਖੋ ਮੈਂ ਤਾਂ ਜਮਾਂਦਰੂ ਹੀ ਸਿਆਣਾ ਨਹੀਂ, ਮੇਰੀ ਸੋਭਤ ਦਾ ਅਸਰ ਲੱਗਦਾ ਮੈਨੂੰ ਤਾਂ। ਆ ਜਿੰਨੀਆਂ ਕਿ 5-7 ਲੋਕ ਸਾਨੂੰ ਮਾੜਾ ਮਾੜਾ ਕਹਿੰਦੇ ਆ ਨਾ, ਇਹ ਸੱਚੀ ਤੇਰੀ ਸੋਭਤ ਦਾ ਹੀ ਅਸਰ ਆ। ਕੀ ਹੋ ਗਿਆ ਤੁਹਾਨੂੰ? ਮੈਂ ਇੰਨੀ ਮਾੜੀ ਆ? ਨਹੀਂ, ਮਾੜੀ ਇੰਨੀ ਨਹੀਂ ਹੈਗੀ, ਜਿੰਨੇ ਅਗਲੇ ਦੱਸਦੇ ਆ ਓਨੀ ਗਈ। ਬੱਲੇ, ਆ ਦੇਖ ਲੋ ਹਾਲ ਜੀ, ਹੈ ਕੋਈ ਹਾਲ? ਉਧਰ ਪੰਜਾਬ ਦੇ ਵਿੱਚ 40 ਡਿਗਰੀ ਟੈਂਪਰੇਚਰ ਹੋਇਆ ਪਿਆ ਤੇ ਇੱਧਰ ਬੰਦਾ ਇੱਥੇ ਸਟੂਡੀਓ ਦਾ ਟੈਂਪਰੇਚਰ ਗਰਮ ਕਰੀ ਜਾਂਦਾ। ਦੇਖੋ ਗੱਲ ਹੈਗੀ ਏਦਾਂ ਹੈ ਕਿ ਤਾਪਮਾਨ ਜਿਹੜੇ ਆ ਨਾ ਵੱਧਦੇ ਘਟਦੇ ਰਹਿੰਦੇ ਆ ਜੀ, ਕਦੇ ਗਰਮੀ ਕਦੇ ਸਰਦੀ। ਗੱਲ ਇਹ ਹੈ ਕਿ ਅਸੀਂ ਲੋਕ ਆਦੀ ਹੋ ਗਏ, ਅਸੀਂ ਲੋਕ ਸਾਰੇ ਦੇ ਸਾਰੇ ਹਨਾ ਸਿਰ ਸੁੱਟ ਗਏ ਜੀ, ਬਸ ਕੋਲੂ ਦੇ ਬੈਲ ਬਣ ਗਏ ਆ। ਹੁਣ ਅਸੀਂ ਕੋਈ ਵੀ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿੰਦਾ ਨਹੀਂਗਾ ਜੀ। ਇਦਾਂ ਹੀ ਸਾਡੇ ਪੰਜਾਬ ਦੇ ਲੋਕ ਹੋ ਗਏ ਵਿਚਾਰੇ, ਠੀਕ ਹੈ ਜੀ। ਉਹ ਕਹਿੰਦੇ ਜੋ ਹੁੰਦਾ ਹੋਈ ਜਾਣਦੇ, ਸਾਨੂੰ ਕੀ, ਸਾਡੇ ਨਿਆਣਿਆਂ ਨੇ ਤਾਂ +2 ਕਰਕੇ ਐਲਸ ਕਰਕੇ ਬਾਹਰ ਚਲ ਜਾਣਾ, ਬਸ ਉੱਥੇ ਹੀ ਬਸ ਸਾਡੀ ਜ਼ਿੰਦਗੀ ਆ, ਇੱਧਰ ਹੈ ਨਹੀਂ ਕੱਖ ਵੀ। ਆ ਜਿਹੜੀਆਂ ਸਾਡੀਆਂ ਕੋਠੀਆਂ ਹੈਗੀਆਂ, ਇਹਨਾਂ ਦੇ ਵਿੱਚ 4 ਦਿਨ ਜਿਹੜੇ ਆ ਬਿਹਾਰ ਤੋਂ ਆਏ ਹੋਏ ਮਜ਼ਦੂਰ ਆ, ਉਹ ਮੱਝਾਂ ਗਾਵਾਂ ਬੰਨ ਲੈਣਗੇ, ਆਪ ਰਹਿ ਲੈਣਗੇ, ਅਸੀਂ ਕਦੇ ਕਦਾਂ ਜਾਇਆ ਕਰਾਂਗੇ ਤੇ ਰਿਪੇਅਰ ਪੂਰ ਕਰਾ ਕੇ ਵਾਪਸ ਆ ਜਾ ਕਰਾਂਗੇ। ਬਿਲਕੁਲ ਜੋਗੀ ਜੀ, ਜਿਹੜਾ ਸਾਨੂੰ ਕੀ ਵਾਲਾ ਐਟੀਟਿਊਡ ਹੈ ਨਾ, ਇਹੀ ਮਾੜਾ ਹੈ। ਬਿਲਕੁਲ ਜੀ, ਤੋਂ ਸੁਧਾਰ ਲਓ ਫਿਰ ਆਪਣਾ ਇਹ ਜਿਹੜਾ ਰਵੱਈਆ ਆ, ਆਪਣਾ ਨਜ਼ਰੀਆ ਬਦਲ ਲਓ। ਕਰੋ ਫੋਨ ਆਪੋ ਆਪਣੇ ਸਾਰੇ ਸੱਜਣਾ ਮਿੱਤਰਾਂ, ਪਿਆਰਿਆਂ, ਯਾਰਾਂ, ਬੇਲੀਆਂ, ਸਹੇਲੀਆਂ ਨੂੰ ਕਿ ਭਾਈ ਇਸ ਵਾਰ ਘੱਟੋ ਘੱਟ, ਕਿਉਂਕਿ ਹੁਣ ਵੋਟਾਂ ਦੀ ਹੈ ਨਾ ਜਿਹੜੀ ਆ, ਹੁਣ ਚਹਿਲ ਪਹਿਲ ਸ਼ੁਰੂ ਹੋ ਜਾਣੀ ਆ, ਗਹਿਮਾ ਗਹਿਮੀ ਹੋਣੀ ਆ। ਸੋ ਸਾਰਿਆਂ ਨੂੰ ਸੁਚੇਤ ਕਰ ਦਿਓ ਭਾਈ, ਵੋਟਾਂ ਜਿਹੜੀਆਂ ਨਾ ਸੋਚ ਸਮਝ ਕੇ ਪਾਉਣ, ਕਿਸੇ ਲਾਲਚ ਚ ਨਾ ਆਉਣ। ਬਿਲਕੁਲ ਜੀ, ਔਰ ਇਸੇ ਦੇ ਨਾਲ ਹੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਆਪਾਂ ਵੀ ਘਰ ਜਾ ਕੇ ਪੁੱਛੀਏ ਵੀ ਰਾਤ ਦੀ ਬੱਤੀ ਗਈ ਸੀ, ਤੜਫ ਕੇ ਰਾਤ ਕੱਢੀ ਆ ਪਿੰਡ ਵਾਲਿਆਂ ਨੇ। ਹਾਏ ਨੀ। ਹਾਂ, ਤੇ ਲਓ ਜੀ ਅਸੀਂ ਜਾਣਿਆ ਤੇ ਤੁਸੀਂ ਪੱਖੀ ਝੱਲਦੇ ਰਹਿਣਾ। ਪਰ ਇੱਥੇ ਕਿੱਥੇ ਪੱਕੀਆਂ, ਇੱਥੇ ਤਾਂ ਬਸ ਚੱਲਣ ਦੇ ਫਰਾਟੇ ਜੀ। ਹਾਂ ਬਿਲਕੁਲ ਜੀ, ਔਰ ਇਸੇ ਦੇ ਨਾਲ ਹੀ ਲੈਣੇ ਤੁਹਾਡੇ ਤੋਂ ਇਜਾਜ਼ਤ, ਪਰ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਤੁਸੀਂ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ US।